ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 9 ਫਰਵਰੀ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਫੈਡਰਲ ਕੋਰਟ ਵੱਲੋਂ ਡੋਨਲਡ ਟਰੰਪ ਦੇ ਟਰੈਵਲ ਬੈਨ ਦੇ ਉੱਤੇ ਰੋਕ ਜਾਰੀ। ਵਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੀ ਅਫੀਸ਼ੀਅਲ ਕਾਉਂਸਲਰ ਕੌਨਵੇ ਨੂੰ ਕਾਉਂਸਲਿੰਗ ਦੇ ਲਈ ਭੇਜਿਆ ਗਿਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ 에ਅਰਪੋਰਟਸ ਦਾ ਨਵੀਨੀਕਰਨ ਕਰਨਗੇ। ਸੀਰੀਆ ਦੇ ਵਿੱਚ ਰਸ਼ੀਆ ਦੇ ਵਾਰਪਲੇਨ ਦੁਆਰਾ ਕੀਤੇ ਗਏ ਹਮਲੇ ਦੇ ਵਿੱਚ 3 ਟਰਕੀ ਦੇ ਸੈਨਿਕ ਮਾਰੇ ਗਏ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ 3 ਨਵੇਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੰਟਰਨਲ ਰਿਪੋਰਟ ਦੇ ਮੁਤਾਬਿਕ ਮੈਕਸੀਕੋ ਵਾਲ ਬਣਾਉਣ ਦਾ ਖਰਚਾ ਹੋਵੇਗਾ $21 ਬਿਲੀਅਨ। ਹੁਣ ਖਬਰਾਂ ਵਿਸਤਾਰ ਦੇ ਨਾਲ। ਫੈਡਰਲ ਅਪੀਲ ਕੋਰਟ ਨੇ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਆਰਡਰ ਦੇ ਉੱਤੇ ਫੈਡਰਲ ਕੋਰਟ ਵੱਲੋਂ ਲਾਏ ਗਏ ਸਸਪੈਂਸ਼ਨ ਨੂੰ ਬਰਕਰਾਰ ਰੱਖਿਆ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੰਟਰੋਵਰਸ਼ੀਅਲ ਇਮੀਗ੍ਰੇਸ਼ਨ ਆਰਡਰ, ਜਿਸ ਦੇ ਤਹਿਤ 7 ਮੁਸਲਿਮ ਮੈਜੋਰਟੀ ਦੇਸ਼ਾਂ ਦੇ ਨਾਗਰਿਕਾਂ ਨੂੰ US ਆਉਣ ਦੇ ਉੱਤੇ ਬੈਨ ਲਾਇਆ ਗਿਆ ਸੀ, ਉਸ ਦੇ ਉੱਤੇ ਸੈਟਲ ਦੀ ਕੋਰਟ ਦੇ ਵੱਲੋਂ ਬੈਨ ਲਾ ਦਿੱਤਾ ਗਿਆ ਸੀ ਅਤੇ ਇਸ ਦੇ ਖਿਲਾਫ ਸਰਕਾਰ ਨੇ US ਕੋਰਟ ਆਫ ਅਪੀਲ 9th ਸਰਕਟ ਦੇ ਵਿੱਚ ਅਪੀਲ ਕੀਤੀ ਸੀ, ਜਿਸ ਨੂੰ ਫੈਡਰਲ ਕੋਰਟ ਨੇ ਹੁਣ ਰਿਜੈਕਟ ਕਰ ਦਿੱਤਾ। ਇਸ ਦੇ ਉੱਤੇ ਜੱਜ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਹ ਦੇਸ਼ ਦੇ ਫੰਡਾਮੈਂਟਲ ਸਟਰਕਚਰ ਤੋਂ ਵੱਖ ਨਹੀਂ ਚੱਲ ਸਕਦੇ। ਇਸ ਫੈਸਲੇ ਦੇ ਉੱਤੇ ਨਾਰਾਜ਼ਗੀ ਜਤਾਉਂਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵਿੱਟਰ ਦੇ ਉੱਤੇ ਟਵੀਟ ਕਰਦੇ ਹੋਏ ਸੰਦੇਸ਼ ਦਿੱਤਾ ਕਿ see you in the court। ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਕਿ ਦੇਸ਼ ਦੀ ਸੁਰੱਖਿਆ ਖਤਰੇ ਦੇ ਵਿੱਚ ਹੈ ਅਤੇ ਉਹ ਇਸ ਦੇ ਲਈ ਹੁਣ ਇਸ ਤੋਂ ਉੱਪਰਲੀ ਕੋਰਟ ਦੇ ਵਿੱਚ ਜਾਣਗੇ। ਦੱਸਿਆ ਜਾ ਰਿਹਾ ਕਿ ਜਸਟਿਸ ਡਿਪਾਰਟਮੈਂਟ ਹੁਣ ਸੁਪਰੀਮ ਕੋਰਟ ਦੇ ਕੋਲ ਜਾ ਕੇ ਡੋਨਲਡ ਟਰੰਪ ਦੇ ਦੁਆਰਾ ਲਾਏ ਗਏ ਇਮੀਗ੍ਰੇਸ਼ਨ ਬੈਨ ਨੂੰ ਜਾਰੀ ਰੱਖਣ ਦੀ ਗੱਲਬਾਤ ਕਰਨਗੇ। ਰਾਸ਼ਟਰਪਤੀ ਡੋਨਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਹੱਕ ਦੇ ਵਿੱਚ ਬਿਆਨ ਦੇਣ ਵਾਲੀ ਰਾਸ਼ਟਰਪਤੀ ਟਰੰਪ ਦੀ ਆਫੀਸ਼ੀਅਲ ਕਾਉਂਸਲਰ ਕੈਲੀਅਨ ਕੌਨਵੇ ਨੂੰ ਉਦੋਂ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਇਵਾਂਕਾ ਟਰੰਪ ਦੇ ਸ਼ੂਜ਼ ਅਤੇ ਕਲੋਥਿੰਗ ਲਾਈਨ ਨੂੰ ਨੋਰਡਸਟ੍ਰੋਮ ਕੰਪਨੀ ਦੁਆਰਾ ਡਿਸਕੰਟੀਨਿਊ ਕਰ ਦਿੱਤਾ ਗਿਆ ਅਤੇ ਇਵਾਂਕਾ ਟਰੰਪ ਦੇ ਕੰਪਨੀ ਦੇ ਬਣਾਏ ਹੋਏ ਪ੍ਰੋਡਕਟ ਉਹਨਾਂ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ। ਤਾਂ ਇਸ ਤੋਂ ਬਾਅਦ ਦੇ ਵਿੱਚ ਕੌਨਵੇ ਨੇ ਗੋ ਐਂਡ ਬਾਏ ਇਵਾਂਕਾ ਟਰੰਪਸ ਪ੍ਰੋਡਕਟ ਦਾ ਨਾਅਰਾ ਦਿੱਤਾ। ਇਸ ਤੋਂ ਬਾਅਦ ਦੇ ਵਿੱਚ ਕਾਫੀ ਵਿਵਾਦ ਉੱਠਿਆ ਕਿ ਉਹ ਕਿਸ ਤਰ੍ਹਾਂ ਇੱਕ ਰਾਸ਼ਟਰਪਤੀ ਦੀ ਆਫੀਸ਼ੀਅਲ ਕਾਉਂਸਲਰ ਹੁੰਦੇ ਹੋਏ ਇੱਕ ਪ੍ਰਾਈਵੇਟ ਕੰਪਨੀ ਦੀ ਐਡ ਕਰ ਸਕਦੀ ਹੈ। ਇਸ ਤੋਂ ਬਾਅਦ ਦੇ ਵਿੱਚ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਸ਼ੌਨ ਸਪਾਈਸਰ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਕਿ ਕੌਨਵੇ ਨੂੰ ਕਾਉਂਸਲਿੰਗ ਦੇ ਲਈ ਭੇਜ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਕਈ ਸੈਨੇਟਰ ਵੀ ਕੌਨਵੇ ਤੋਂ ਖਫਾ ਹਨ ਅਤੇ ਇਸ ਦੇ ਉੱਤੇ ਕੀ ਕਾਨੂੰਨੀ ਕਾਰਵਾਈ ਬਣਦੀ ਹੈ ਉਸ ਦੀ ਤਿਆਰੀ ਵੀ ਚੱਲ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ 에ਅਰਲਾਈਨ ਕੰਪਨੀ ਦੇ ਆਫਿਸਰਸ ਦੇ ਨਾਲ ਮੀਟਿੰਗ ਕਰਦੇ ਹੋਏ ਇਹ ਭਰੋਸਾ ਦਿੱਤਾ ਕਿ ਉਹ 에ਅਰਪੋਰਟ ਨੂੰ ਹੋਰ ਜ਼ਿਆਦਾ ਸੁਵਿਧਾਵਾਂ ਦੇਣਗੇ ਤੇ 에ਅਰਪੋਰਟਸ ਦਾ ਨਵੀਨੀਕਰਨ ਕਰਨਗੇ। ਰਾਸ਼ਟਰਪਤੀ ਟਰੰਪ ਨੇ ਫੈਡਰਲ ਏਜੰਸੀ ਦੇ $multi-billion ਦੇ ਐਫਰਟ ਨੂੰ, ਜੋ ਕਿ 에ਅਰ ਟ੍ਰੈਫਿਕ ਕੰਟਰੋਲ ਸਿਸਟਮ ਸੰਭਾਲਦਾ ਹੈ, ਖਰਾਬ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਮੌਜੂਦਾ ਟ੍ਰੈਫਿਕਿੰਗ ਸਿਸਟਮ ਦੇ ਕਰਕੇ ਫਲਾਈਟਸ ਡਿਲੇ ਹੁੰਦੀਆਂ ਹਨ ਅਤੇ ਇਸੇ ਦੇ ਕਰਕੇ ਹੀ $multi-billion ਦਾ ਨੁਕਸਾਨ ਵੀ ਆਏ ਸਾਲ ਕੰਪਨੀਜ਼ ਨੂੰ ਉਠਾਉਣਾ ਪੈਂਦਾ
ਪੈਂਦਾ ਹੈ। ਡੋਨਲਡ ਟਰੰਪ ਨੇ ਕਿਹਾ ਕਿ ਉਹ ਕੰਟਰੀ ਦਾ ਇਨਫਰਾਸਟ੍ਰਕਚਰ ਰੀਬਿਲਡ ਕਰਨਗੇ ਅਤੇ ਲੇਟੈਸਟ ਟੈਕਨੋਲੋਜੀ 에ਅਰਪੋਰਟ ਦੇ ਉੱਤੇ ਲੈ ਕੇ ਆਉਣਗੇ। ਡੋਨਲਡ ਟਰੰਪ ਨੇ ਅੱਜ ਅਲਾਸਕਾ 에ਅਰਲਾਈਨਜ਼, ਡੈਲਟਾ 에ਅਰਲਾਈਨਜ਼, ਜੈਟਬਲੂ 에ਅਰਵੇਜ਼ ਅਤੇ ਹੋਰ ਕਈ ਵੱਡੀਆਂ 에ਅਰਲਾਈਨਜ਼ ਦੇ CEO ਦੇ ਨਾਲ ਮੁਲਾਕਾਤ ਕੀਤੀ। ਹਾਲਾਂਕਿ ਅਮਰੀਕਨ 에ਅਰਲਾਈਨਜ਼ ਦੇ CEO ਨਿੱਜੀ ਕਾਰਨਾਂ ਕਰਕੇ ਡੋਨਲਡ ਟਰੰਪ ਦੇ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚ ਸਕੇ। ਇੱਕ ਆਈ ਨਵੀਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਰਿਪੋਰਟ ਦੇ ਮੁਤਾਬਿਕ ਅਮਰੀਕਾ ਦੇ ਵਿੱਚ 에ਅਰਪੋਰਟਸ ਤੇ ਹੁਣ ਇੱਕ ਬਿਲਕੁਲ ਆਧੁਨਿਕ ਪ੍ਰੋਗਰਾਮ ਚਾਹੀਦਾ ਹੈ ਜਿਸ ਦੇ ਨਾਲ 에ਅਰ ਟ੍ਰੈਫਿਕ ਸਿਸਟਮ ਕੰਟਰੋਲ ਕੀਤਾ ਜਾ ਸਕੇ। ਜਦੋਂ ਡੋਨਲਡ ਟਰੰਪ ਨੇ 에ਅਰਲਾਈਨਜ਼ ਐਗਜ਼ੈਕਟਿਵਸ ਤੋਂ ਇਹ ਪੁੱਛਿਆ ਕਿ ਉਹ ਕਿਸ ਤਰ੍ਹਾਂ ਇੱਕ ਬੇਹੱਦ ਪੁਰਾਣਾ ਸਿਸਟਮ ਚਲਾਉਣ ਦੀ ਇਜਾਜ਼ਤ ਦੇ ਰਹੀਆਂ ਹਨ, ਤਾਂ ਇਸ ਦੇ ਜਵਾਬ ਦੇ ਵਿੱਚ ਸਾਊਥਵੈਸਟ 에ਅਰਲਾਈਨਜ਼ ਦੇ CEO ਨੇ ਦੱਸਿਆ ਕਿ ਉਹਨਾਂ ਦੇ ਕੋਲ ਇੰਨੀ ਪਾਵਰ ਨਹੀਂ ਹੈ ਕਿ ਉਹ ਗੌਰਮੈਂਟ ਦੇ ਲਾਏ ਹੋਏ ਸਿਸਟਮ ਨੂੰ ਹਟਾ ਸਕਣ। ਤਾਂ ਇਸ ਦੇ ਉੱਤੇ ਡੋਨਲਡ ਟਰੰਪ ਨੇ ਭਰੋਸਾ ਜਤਾਇਆ ਕਿ ਉਹ ਆਪਣੇ ਟਰਮ ਦੇ ਅੰਦਰ 에ਅਰਪੋਰਟਸ ਦੇ ਉੱਤੇ ਕਾਫੀ ਆਧੁਨਿਕ ਸੁਵਿਧਾਵਾਂ ਲੈ ਕੇ ਆਉਣਗੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਇਦ ਤੱਕ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਮੁਖੀ ਕੋਈ ਪਾਇਲਟ ਨਹੀਂ ਹੈ। ਇਸ ਦੇ ਲਈ ਹੀ FAA ਦੇ ਮੁਖੀ ਨੂੰ 에ਅਰਪੋਰਟਸ ਤੇ ਕੀ ਦਿੱਕਤਾਂ ਆਉਂਦੀਆਂ ਹਨ ਉਸ ਦੇ ਬਾਰੇ ਨਹੀਂ ਪਤਾ ਅਤੇ ਹਜੇ ਤੱਕ ਡੋਨਲਡ ਟਰੰਪ ਨੇ FAA ਦੇ ਨਵੇਂ ਮੁਖੀ ਦਾ ਨਾਮ ਨਹੀਂ ਨਾਮਜ਼ਦ ਕੀਤਾ। ਪਰ ਅੱਜ ਹੋਈ ਮੀਟਿੰਗ ਤੋਂ ਇਹ ਲੱਗਦਾ ਹੈ ਕਿ ਡੋਨਲਡ ਟਰੰਪ ਆਪਣੇ ਪਰਸਨਲ ਪਾਇਲਟ ਨੂੰ FAA ਦਾ ਮੁਖੀ ਬਣਾਉਣ ਜਾ ਰਹੇ ਹਨ। ਅੱਜ ਮੌਜੂਦਾ 에ਅਰਲਾਈਨਜ਼ ਦੇ ਆਫੀਸਰਸ ਨੇ ਗਲਫ ਕੈਰੀਅਰਸ ਜਿਨ੍ਹਾਂ ਦੇ ਵਿੱਚ ਇਤਿਹਾਦ 에ਅਰਵੇਜ਼, ਐਮੀਰੇਟ 에ਅਰਲਾਈਨ ਅਤੇ ਕਤਰ 에ਅਰਵੇਜ਼ ਦੇ ਉੱਤੇ ਵੀ ਸਵਾਲ ਖੜੇ ਕੀਤੇ ਕਿ ਇਹਨਾਂ ਸਾਰੀਆਂ 에ਅਰਲਾਈਨਜ਼ ਨੂੰ ਫੈਡਰਲ ਗੌਰਮੈਂਟ ਦੁਆਰਾ ਕਾਫੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਇਹ ਬਿਜ਼ਨਸ ਦੇ ਲਈ ਕਾਫੀ ਜ਼ਿਆਦਾ ਅਨਫੇਅਰ ਹੈ। ਸੀਰੀਆ ਦੇ ਵਿੱਚ ਰਸ਼ੀਅਨ ਵਾਰਪਲੇਨ ਨੇ ਐਕਸੀਡੈਂਟਲੀ ਇੱਕ ਬਿਲਡਿੰਗ ਦੇ ਉੱਤੇ ਬੰਬ ਸਿੱਟਿਆ ਜਿਸ ਦੇ ਵਿੱਚ ਟਰਕੀ ਦੇ ਸੈਨਿਕ ਮੌਜੂਦ ਸਨ। ਇਸ ਦੇ ਨਾਲ ਟਰਕੀ ਦੇ 3 ਸੈਨਿਕ ਮਾਰੇ ਗਏ ਅਤੇ 11 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਦੇ ਵਿੱਚ ਫੌਰਨ ਰਸ਼ੀਆ ਨੇ ਇਸ ਦੀ ਮੁਆਫੀ ਮੰਗੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਖਬਰ ਮਿਲੀ ਸੀ ਕਿ ਇਸਲਾਮਿਕ ਸਟੇਟ ਦੇ ਅੱਤਵਾਦੀ ਉਸ ਨੇਬਰਹੁੱਡ ਦੇ ਵਿੱਚ ਮੌਜੂਦ ਹਨ, ਇਸ ਦੇ ਲਈ ਫਾਇਰਿੰਗ ਕੀਤੀ ਗਈ ਸੀ। ਪਰ ਉਹ ਗਲਤੀ ਦੇ ਨਾਲ ਉਸ ਬਿਲਡਿੰਗ ਦੇ ਉੱਤੇ ਨਿਸ਼ਾਨਾ ਲਾ ਬੈਠੇ ਜਿਸ ਦੇ ਵਿੱਚ ਟਰਕੀ ਦੇ ਸੈਨਿਕ ਮੌਜੂਦ ਸਨ। ਇਸ ਤੋਂ ਬਾਅਦ ਦੇ ਵਿੱਚ ਟਰਕੀ ਦੇ ਆਫਿਸ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਮਾਸਕੋ ਸਥਿਤ ਰਸ਼ੀਆ ਦੇ ਹੈੱਡਕੁਆਰਟਰਸ ਦੇ ਨਾਲ ਸੰਪਰਕ ਕਰ ਰਹੇ ਹਨ ਕਿ ਕਿਸ ਤਰ੍ਹਾਂ ਸੀਰੀਆ ਦੇ ਵਿੱਚ ਟਰੂਪਸ ਦੀ ਮੂਵਮੈਂਟ ਨੂੰ ਕੋਆਰਡੀਨੇਟ ਕੀਤਾ ਜਾ ਸਕੇ ਤਾਂ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਹੋਣ ਤੋਂ ਬਚ ਸਕਣ। ਇਸ ਤੋਂ ਪਹਿਲਾਂ ਪਿਛਲੇ ਸਾਲ ਟਰਕੀ ਦੁਆਰਾ ਵੀ ਰਸ਼ੀਆ ਦੇ ਇੱਕ ਵਾਰਪਲੇਨ ਨੂੰ ਹੇਠਾਂ ਸਿੱਟਿਆ ਗਿਆ ਸੀ। ਇਸ ਹਾਦਸੇ ਤੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਟਰਕੀ ਤੋਂ ਮਾਫੀ ਮੰਗੀ। ਟਰਕੀ ਦੀ ਮਿਲਟਰੀ ਨੇ ਇਸ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਰਸ਼ੀਆ ਅਤੇ ਟਰਕੀ ਮਿਲ ਕੇ ਇਸ ਪੂਰੀ ਘਟਨਾ ਦੀ ਜਾਂਚ ਕਰਨਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ 3 ਹੋਰ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਅਤੇ ਉਹਨਾਂ ਨੇ ਇਹ ਨਵੇਂ 3 ਐਗਜ਼ੀਕਿਊਟਿਵ ਆਰਡਰ ਅਮਰੀਕਾ ਦੇ ਵਿੱਚ ਕ੍ਰਾਈਮ ਦੀ ਰੋਕਥਾਮ ਦੇ ਲਈ ਕੀਤੇ ਹਨ। ਨਵੇਂ ਅਟਾਰਨੀ ਜਨਰਲ ਜੈਫ ਸੈਸ਼ਨ ਦੇ ਸਹੁੰ ਚੱਕਣ ਤੋਂ ਬਾਅਦ ਹੀ ਰਾਸ਼ਟਰਪਤੀ ਟਰੰਪ ਨੇ ਇਹ 3 ਐਗਜ਼ੀਕਿਊਟਿਵ ਆਰਡਰ ਦੇ ਉੱਤੇ ਸਾਈਨ ਕੀਤੇ। ਇਹਨਾਂ ਦੇ ਵਿੱਚੋਂ ਇੱਕ ਆਰਡਰ ਦੇ ਵਿੱਚ ਕ੍ਰਾਈਮ ਨੂੰ ਘਟਾਉਣਾ ਅਤੇ ਪਬਲਿਕ ਸੇਫਟੀ ਨੂੰ ਰੀਸਟੋਰ ਕਰਨਾ ਸਭ ਤੋਂ ਪ੍ਰਮੁੱਖ ਹੋਵੇਗਾ। ਉਹਨਾਂ ਨੇ ਨਵੀਂ ਟਾਸਕ ਫੋਰਸ ਬਣਾਉਣ ਦੇ ਆਦੇਸ਼ ਦਿੱਤੇ ਜਿਸ ਦੇ ਨਾਲ ਕਿ ਕ੍ਰਾਈਮ ਦੇ ਵਿੱਚ ਰੋਕ ਲਾਈ ਜਾ ਸਕੇ। ਉਹਨਾਂ ਨੇ ਕਿਹਾ ਕਿ ਇਹ ਟਾਸਕ ਫੋਰਸ ਉਹ ਸਟ੍ਰੈਟਜੀਜ਼ ਬਣਾਏਗੀ ਜਿਸ ਦੇ ਨਾਲ ਇਲੀਗਲ ਇਮੀਗ੍ਰੇਸ਼ਨ, ਡਰੱਗ ਟ੍ਰੈਫਿਕਿੰਗ ਅਤੇ ਵਾਇਲੈਂਟ ਕ੍ਰਾਈਮ ਦੇ ਉੱਤੇ ਰੋਕ ਲਾਈ ਜਾ ਸਕੇ ਅਤੇ ਇਹ ਕਮੇਟੀ ਰਾਸ਼ਟਰਪਤੀ ਨੂੰ ਅਗਲੇ ਸਾਲ ਆਪਣੀ ਰਿਪੋਰਟ ਸੌਂਪੇਗੀ। ਦੂਸਰੇ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਉਹਨਾਂ ਡਰੱਗ ਕਾਰਟੇਲਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੋ ਕਿ ਅਮਰੀਕਾ ਦੇ ਵਿੱਚ ਲਗਾਤਾਰ ਡਰੱਗ ਸਪਲਾਈ ਕਰ ਰਹੇ ਹਨ ਅਤੇ ਇਸ ਦੇ ਤਹਿਤ ਸਾਰੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੀ ਜਾਣਕਾਰੀ ਇੱਕ ਦੂਸਰੇ ਦੇ ਨਾਲ ਸਾਂਝਾ ਕਰਨ ਤਾਂ ਕਿ ਮਿਲ ਜੁਲ ਕੇ ਇਹਨਾਂ ਕਾਰਟਲਸ ਦੇ ਖਿਲਾਫ ਲੜਾਈ ਹੋਰ ਤੇਜ਼ ਕੀਤੀ ਜਾ ਸਕੇ। ਅਤੇ ਤੀਸਰੇ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਡੋਨਲਡ ਟਰੰਪ ਨੇ ਜਸਟਿਸ ਡਿਪਾਰਟਮੈਂਟ ਨੂੰ ਇਹ ਪਾਵਰ ਦਿੱਤੀ ਕਿ ਉਹ ਫੈਡਰਲ ਲਾਅ ਦੇ ਤਹਿਤ ਉਹਨਾਂ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਕਰ ਸਕਣ ਜੋ ਕਿ ਲਾਅ ਇਨਫੋਰਸਮੈਂਟ ਆਫਿਸਰਸ ਦੇ ਨਾਲ ਕ੍ਰਾਈਮ ਕਰਦੇ ਹਨ ਅਤੇ ਉਹਨਾਂ ਦੇ ਉੱਤੇ ਹਮਲੇ ਕਰਦੇ ਹਨ। ਉਹਨਾਂ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਆਫਿਸਰਸ ਦੇ ਉੱਤੇ ਹਮਲੇ ਹੋਣਾ ਇੱਕ ਮੰਦਭਾਗੀ ਘਟਨਾ ਹੈ ਅਤੇ ਉਹ ਸਭ ਤੋਂ ਪਹਿਲਾਂ ਲਾਅ ਇਨਫੋਰਸਮੈਂਟ ਆਫਿਸਰਸ ਦੀ ਜ਼ਿੰਦਗੀ ਸੁਰੱਖਿਅਤ ਦੇਖਣਾ ਚਾਹੁੰਦੇ ਹਨ। ਇੱਕ ਨਵੀਂ ਆਈ ਰਿਪੋਰਟ ਦੇ ਮੁਤਾਬਿਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੁਆਰਾ ਘੋਸ਼ਿਤ ਕੀਤੀ ਗਈ ਮੈਕਸੀਕੋ ਵਾਲ ਨੂੰ ਬਣਾਉਣ ਦਾ ਖਰਚਾ $21.6 ਬਿਲੀਅਨ ਹੋਵੇਗਾ ਅਤੇ ਇਸ ਨੂੰ ਤਕਰੀਬਨ ਪੂਰੀ ਬਣਨ ਦੇ ਲਈ 3.5 ਸਾਲ ਦਾ ਸਮਾਂ ਲੱਗੇਗਾ।
ਇਹ ਰਿਪੋਰਟ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੰਟਰਨਲੀ ਜਾਰੀ ਕੀਤੀ ਹੈ। ਆਪਣੇ ਕੈਂਪੇਨ ਦੇ ਵਿੱਚ ਡੋਨਲਡ ਟਰੰਪ ਨੇ ਇਸ ਫੈਂਸ ਦਾ ਖਰਚਾ $12 ਬਿਲੀਅਨ ਦੱਸਿਆ ਸੀ, ਪਰ ਉਹਨਾਂ ਦੇ ਇਸ ਐਸਟੀਮੇਟ ਤੋਂ ਓਰੀਜਨਲ ਖਰਚਾ ਕਾਫੀ ਜ਼ਿਆਦਾ ਹੋਵੇਗਾ ਅਤੇ ਡੋਨਲਡ ਟਰੰਪ ਆਪਣੇ ਕੈਂਪੇਨ ਦੇ ਦੌਰਾਨ ਲਗਾਤਾਰ ਹਾਊਸ ਸਪੀਕਰ ਪੌਲ ਰਿਆਨ ਤੋਂ $15 ਬਿਲੀਅਨ ਕਾਂਗਰਸ ਦੇ ਵੱਲੋਂ ਮਦਦ ਦੀ ਉਮੀਦ ਕਰ ਰਹੇ ਸਨ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਿਪੋਰਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਜੌਨ ਕੈਲੀ ਨੂੰ ਸੌਂਪੀ ਜਾਏਗੀ, ਜੋ ਕੇਸ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ। ਵਾਈਟ ਹਾਊਸ ਦੀ ਸਪੋਕਸਵੂਮਨ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਕਿ ਜੋ ਰਿਪੋਰਟ ਹਜੇ ਤੱਕ ਆਫੀਸ਼ੀਅਲੀ ਜਾਰੀ ਨਹੀਂ ਕੀਤੀ ਗਈ, ਉਹ ਇਸ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਸਕਦੇ। ਇਸ ਰਿਪੋਰਟ ਦੇ ਮੁਤਾਬਿਕ DHS ਅਪ੍ਰੈਲ ਜਾਂ ਮਈ ਤੱਕ ਕਾਂਗਰਸ ਤੋਂ ਫੰਡਿੰਗ ਦੀ ਉਮੀਦ ਕਰ ਰਿਹਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਵਾਲ ਖੜੀ ਕਰਨ ਦੀ ਤਿਆਰੀ ਕੀਤੀ ਜਾਏਗੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 61 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 46 ਡਿਗਰੀ। ਮੀਂਹ ਪੈਣ ਦੀ ਸੰਭਾਵਨਾ 50% ਰਹੇਗੀ। ਸੈਨ ਫਰਾਂਸਿਸਕੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੀ ਸੰਭਾਵਨਾ 50% ਰਹੇਗੀ। ਸਟਾਕਟਨ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ 60% ਮੀਂਹ ਪੈਣ ਦੇ ਅਸਾਰ ਰਹਿਣਗੇ। ਟ੍ਰੇਸੀ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਮੋਡੈਸਟੋ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਇੱਥੇ ਮੀਂਹ ਪੈਣ ਦੀ ਸੰਭਾਵਨਾ 70% ਹੋਵੇਗੀ। ਫਰੈਜ਼ਨੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਇੱਥੇ ਮੀਂਹ ਪਵੇਗਾ। ਬੇਕਰਸਫੀਲਡ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਇੱਥੇ ਵੀ ਮੀਂਹ ਪਵੇਗਾ। ਲਾਸ ਐਂਜਲਸ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਵੀ ਮੀਂਹ ਪਏਗਾ। ਟਰਕੀ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 21 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 39 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਇੱਥੇ ਬਰਫ਼ ਪੈਣ ਦੀ ਸੰਭਾਵਨਾ ਹੈ। ਪੋਰਟਲੈਂਡ ਓਰੇਗਨ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸੈਟਲ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਮੌਸਮ ਸਾਫ਼ ਰਹੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸ਼ਿਕਾਗੋ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਨਿਊਯਾਰਕ ਦੇ ਵਿੱਚ 31 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਦੁਪਹਿਰ ਬਾਅਦ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਵਿਨੀਪੈਗ ਦੇ ਵਿੱਚ -2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -13 ਡਿਗਰੀ ਸੈਲਸੀਅਸ ਲੋ। ਸਵੇਰ ਦੇ ਟਾਈਮ ਇੱਥੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਰਹੇਗੀ। ਕੈਲਗਰੀ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 118 ਅੰਕ ਵੱਧ ਕੇ 20,172.40 ਤੇ ਬੰਦ ਹੋਇਆ। ਨੈਸਡੈਕ 32 ਅੰਕ ਵੱਧ ਕੇ 5715.18 ਤੇ ਬੰਦ ਹੋਇਆ। S&P 13 ਅੰਕ ਵੱਧ ਕੇ 2307.87 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5162 ਅੰਕ ਵੱਧ ਕੇ 24,156.21 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਦਾ ਰਿਹਾ, ਜਿਸ ਦੀ ਕੀਮਤ 16.42 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 60 ਰੁਪਏ 75 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 81 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 83 ਰੁਪਏ 40 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 71 ਰੁਪਏ 14 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 91 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 94 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 5 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 218 ਰੁਪਏ 82 ਪੈਸੇ। ਸੋਨੇ ਦਾ ਰੇਟ $1225.97 ਪਰ ਆਉਂਸ ਰਿਹਾ ਅਤੇ ਚਾਂਦੀ $17.61 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।